ਅਗਲੀ ਦੀਪਕ ਜੀ ਜੇ ਗੱਲ ਆਪਾਂ ਕਰਦੇ ਜਾਈਏ, ਆਪਾਂ ਨੂੰ ਪਤਾ ਵੀ ਮੌਸਮ ਦੇ ਕਰਕੇ ਕਿਸਾਨਾਂ ਦੀ ਫਸਲਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚ ਰਿਹਾ ਆ। ਅਜੇ ਕਹਿੰਦੇ ਵੀ ਪੁਰਾਣੀ ਗਿਰਦਾਵਰੀ ਹੋਈ ਨਹੀਂ ਆ ਤੇ ਫਿਰ ਮੀਂਹ ਤੇ ਗੜੇਮਾਰੀ ਦੀ ਜਿਹੜੀ ਉਹ ਸੰਭਾਵਨਾ ਹੈ। ਹਾਂ, ਬਿਲਕੁਲ ਜੀ, ਇਹ ਬੜੀ ਫਿਕਰਮੰਦੀ ਹੈ ਕਿ ਜੇ ਪੰਜਾਬ ਦੇ ਵਿੱਚ ਲਗਾਤਾਰ ਮੌਸਮ ਬਦਲਦਾ ਜਾ ਰਿਹਾ ਤੇ ਪਿਛਲੇ ਕਿੰਨੇ ਦਿਨਾਂ ਤੋਂ ਮੌਸਮ ਵਿਭਾਗ ਦੇ ਸਮੇਂ-ਸਮੇਂ ਅਲਰਟ ਆ ਰਹੇ ਨੇ, ਉਹਦੇ ਵਿੱਚ ਇੱਕ ਵਾਰ ਫਿਰ ਅਲਰਟ ਆਇਆ ਕਿ ਆਹ 3 ਦਿਨ ਪੰਜਾਬ ਦੇ ਵਿੱਚ, ਅੱਜ ਵੀਰਵਾਰ ਹੈ, ਵੀਰ, ਸ਼ੁੱਕਰ, ਸ਼ਨੀ, ਇਹ 3 ਦਿਨ ਮੌਸਮ ਖਰਾਬ ਹੋ ਸਕਦਾ। ਖਾਸ ਕਰਕੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਤਾਂ ਭਾਰੀ ਮੀਂਹ, ਤੇਜ਼ ਹਵਾਵਾਂ, ਗੜੇਮਾਰੀ, ਹਿਮਾਚਲ 'ਚ ਵੀ ਬਰਫ਼ਬਾਰੀ ਦੇ ਆਸਾਰ ਤੇ ਹਰਿਆਣੇ 'ਚ ਵੀ ਖਾਸੇ ਦੱਸੇ ਗਏ ਨੇ। ਤੇ ਉਹਦੇ ਨਾਲ ਇੱਕ ਵਾਰ ਫਿਰ ਕਿਸਾਨਾਂ ਦੀ ਫਿਕਰਮੰਦੀ ਕਿ ਪ੍ਰਾਣੀ ਨੂੰ ਤਾਂ ਦੇਸ਼ ਦਾ ਸਾਡਾ ਜਿਹੜਾ ਖੇਤੀਬਾੜੀ ਮੰਤਰੀ ਆ ਉਹ ਕਹਿੰਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ, ਹੈ ਨਾ। ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਾਹਿਬ ਖੇਤਾਂ ਤੱਕ ਜਾ ਕੇ ਫੋਟੋਆਂ ਖਿਚਾ ਕੇ ਆ ਕੇ ਕਹਿੰਦੇ ਲਓ ਜੀ ਗਿਰਦਾਵਰੀ ਦੇ ਹੁਕਮ ਦਿੱਤੇ ਹੈ। ਤੇ ਪਰ ਉਹਦੇ ਵਿੱਚ ਵੀ ਖਾਸਾ ਖੜਾ ਕਿ ਅਦਾਇਗੀ ਕਿਵੇਂ ਹੋਊਗੀ, ਕਿ ਬੇਸ਼ੱਕ ਕਿਹਾ ਅਸੀਂ ਲੋਨ ਦੀ ਕਿਸ਼ਤ ਰੋਕ ਦਿੰਦੇ ਹਾਂ, ਜੇ ਤੁਹਾਨੂੰ ਲੋਨ ਭਰਨ ਦੀ ਲੋੜ ਨਹੀਂ, ਪਰ ਉਹ ਵੀ ਸਹਿਕਾਰੀ ਬੈਂਕਾਂ ਦੇ ਵਾਲਾ ਹੀ ਹੈ ਤੇ ਉਹਦੇ ਵਿੱਚ ਵੀ ਆ ਕੇ 33% ਵਾਲੇ ਨੂੰ ਮਾਫ ਹੋਊਗੇ, 50% ਵਾਲੇ ਨੂੰ, ਕਿੰਨੇ ਹੀ ਭਰਮ ਭੁਲੇਖੇ ਜੇ ਖੜੇ ਨੇ। ਪਰ ਉਹਦੇ ਵਿੱਚ ਆਹ ਨਵਾਂ ਫਿਕਰ ਹੈ ਕਿ ਜੇ ਪੁਰਾਣੀ ਫਸਲ ਅਸੀਂ ਜਿਹੜੀ ਮਤਲਬ ਬਰਬਾਦ ਹੋਈ ਆ ਸਾਡੀ, ਉਹਨੂੰ ਅਸੀਂ ਖੜੀ ਨਹੀਂ ਕਰ ਪਾ ਰਹੇ, ਉਹਨੂੰ ਬਚਾ ਨਹੀਂ ਪਾ ਰਹੇ, ਤੇ ਉੱਪਰ ਜੇਕਰ ਹੁਣ ਮੀਂਹ ਵਰਿਆ ਤੇ ਗੜੇ ਪਏ, ਫਿਰ ਰਹਿੰਦਾ ਖੁੰਦਾ ਝਾੜ ਵੀ ਖਰਾਬ ਹੋ ਜਾਣਾ, ਤੇ ਫਸਲ 'ਚ ਜੇ ਪਾਣੀ ਖੜ ਗਿਆ ਫਿਰ ਬਿਲਕੁਲ ਕਣਕ ਦਾ ਬੱਲੀ ਖਰਾਬ ਹੋ ਜਾਣੀ, ਤੇ ਸਬਜ਼ੀਆਂ ਦੇ ਉੱਤੇ ਪਹਿਲਾਂ ਹੀ ਅਸਰ ਆ, ਫਿਰ ਅਸਰ ਹੋਣ ਦਾ ਖਤਰਾ ਖੜਾ। ਸਰੋਂ ਤੇ ਕਣਕ, ਇਹਨਾਂ ਦੋਵਾਂ ਤਰ੍ਹਾਂ ਦੀ ਫਸਲ ਬਿਲਕੁਲ ਬਰਬਾਦ ਹੋਣ ਦਾ ਖਦਸ਼ਾ ਹੈ ਜੇਕਰ ਇਹ ਭਾਰੀ ਮੀਂਹ ਪੈ ਜਾਂਦਾ। ਤੇ ਦੱਸਿਆ ਜਾ ਰਿਹਾ ਜੀ ਕਿ 31 ਤਰੀਕ ਨੂੰ ਔਰ 1 ਤਰੀਕ ਨੂੰ, ਜੀ ਇਹਨਾਂ 2 ਦਿਨਾਂ ਦੇ ਵਿੱਚ ਤਾਂ ਮਤਲਬ ਗੜੇਮਾਰੀ ਔਰ ਭਾਰੀ ਮੀਂਹ ਦੇ ਅਸਾਰ ਨੇ। ਸੋ ਇਸ ਲਈ ਪੰਜਾਬ ਵਾਲਿਆਂ ਦੇ, ਹਰਿਆਣੇ ਵਾਲਿਆਂ ਦੇ, ਕਿਸਾਨਾਂ ਦੇ ਸਾਹ ਸੁੱਕੇ ਨੇ। ਤੋਂ ਪੁਰਾਣੀ ਗਿਰਦਾਵਰੀ ਅਜੇ ਹੋਈ ਨਹੀਂ ਤੇ ਨਵੀਂ ਮਾਰ ਦਾ ਖਤਰਾ ਪੈਦਾ ਹੋ ਗਿਆ। ਜੀ।